ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੀਆਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਦੇ ਵੱਲ ਵਧੀਏ ਤਾਂ ਮਿੰਟੂ ਜੀ, ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਦੇ ਹਾਂ। ਦਿੱਲੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਸ ਟਾਈਮ ਸਭ ਦੀਆਂ ਨਜ਼ਰਾਂ ਉੱਧਰ ਹੀ ਟਿਕੀਆਂ ਹੋਈਆਂ ਨੇ। ਕੱਲ ਅਸੀਂ ਕਾਕਰੋਚ ਪ੍ਰੋਟੈਸਟ ਦੇਖਿਆ, ਵੱਡੀ ਗਿਣਤੀ ਦੇ ਵਿੱਚ ਹੋਇਆ। ਤੇ ਅੱਜ ਜਦੋਂ ਸੰਸਦ ਲੱਗੀ ਉਹ ਵੀ ਅੜਚਣ ਨਹੀਂ ਰਹੀ ਬਹੁਤਾ ਟਾਈਮ, ਪਰ ਸਾਰੇ ਦੇ ਸਾਰੇ ਸੰਸਦ ਅਲੱਗ-ਅਲੱਗ ਤਰੀਕੇ ਦੇ ਨਾਲ ਕੁਝ ਹੱਕ 'ਚ ਨਜ਼ਰ ਆਏ ਨੌਜਵਾਨਾਂ ਦੇ, ਤੇ ਕੁਝ ਨੇ ਵਿਰੋਧ ਵਾਲੇ ਬਿਆਨ ਵੀ ਜਾਰੀ ਕੀਤੇ ਨੇ। ਖੈਰ ਗੱਲ ਕਰੀਏ ਰਾਹੁਲ ਗਾਂਧੀ ਤੇ ਧੜੇ ਦੀ। ਰਾਹੁਲ ਗਾਂਧੀ ਵੀ ਚੱਕੇ ਗਏ, ਚੰਨੀ ਹੋਣੀ ਵੀ ਤਸਵੀਰਾਂ ਦੇਖ ਰਹੇ ਸੀ ਉਹਨਾਂ ਦੀਆਂ, ਉਹਨਾਂ ਨੂੰ ਵੀ ਚੱਕ ਲਿਆ। ਰਾਜਾ ਵੜਿੰਗ ਤਾਂ ਬੱਸ ਦੇ ਉੱਤੇ ਹੀ ਚੜ੍ਹ ਗਏ, ਕਹਿੰਦੇ ਮੈਂ ਵੀ ਨਾਲ ਜਾਣਾ। ਤੇ ਪੂਰੇ ਦੇਸ਼ 'ਚ ਚਰਚਾ ਹੈ ਜੀ। ਪਰ ਰਾਹੁਲ ਗਾਂਧੀ ਹੋਣੀ ਹੁਣ ਸ਼ੁਰੂ ਹੋਏ ਨੇ ਜਾ ਕੇ ਇਸ ਗੱਲ ਨੂੰ ਲੈ ਕੇ ਘੇਰਿਆ ਵੀ ਜਾ ਰਿਹਾ ਕਾਂਗਰਸ ਨੂੰ। ਨਹੀਂ, ਅੱਛਾ, ਰਾਜਾ ਵੜਿੰਗ ਵੈਸੇ ਹੀ ਕਹਿੰਦੇ ਕਿ ਮੈਂ ਵੀ ਨਾਲ ਹੀ ਜਾਊਂ। ਉਹ ਬੱਸ ਤੇ ਚੜ੍ਹ ਗਏ ਜੀ। ਉਹ ਤਾਂ ਤਸਵੀਰਾਂ ਬੜੀਆਂ ਫਨੀ ਲੱਗ ਰਹੀਆਂ ਨੇ। ਜਦੋਂ ਚੱਕਿਆ ਬਾਕੀਆਂ ਨੂੰ, ਉਹ ਪਿੱਛੋਂ ਦੀ ਬੱਸ ਤੇ ਚੜ੍ਹ ਗਏ। ਵਾਹ ਜੀ ਵਾਹ। ਯਾਰੀ ਹੋਵੇ ਤੇ ਵਫਾਦਾਰੀ ਹੋਵੇ, ਇਹੋ ਜਿਹੀ ਹੋਵੇ। ਉਹ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਸੀ, ਸਾਡਾ ਵੀ ਕੋਈ ਝਗੜਾ ਹੋ ਗਿਆ ਤੇ ਚਲੋ ਮੈਨੂੰ ਤੇ ਲੋਕਲ ਪੁਲਿਸ ਜਾਣਦੀ ਸੀ। ਉਹ ਤੁਹਾਡੇ ਵਰਗੇ ਮਿੱਤਰ ਮੇਰੇ ਬਾਹਰੋਂ ਆਏ ਸੀ, ਉਹਨਾਂ ਨੂੰ ਲੈ ਕੇ ਚੱਲੇ ਤੇ ਮੈਂ ਉਹਨਾਂ ਦੇ ਡਾਲੇ ਨੂੰ ਹੱਥ ਪਾ ਲਿਆ। ਮੈਂ ਕਿਹਾ ਮੈਨੂੰ ਵੀ ਨਾਲ ਹੀ ਲੈ ਚਲੋ, ਇਹ ਤੇ ਮੁੜ ਕੇ ਮੂੰਹ ਕੀ ਵਿਖਾਉਣਾ। ਤੇ ਉਹ ਰਾਜਾ ਵੜਿੰਗ ਦੀ ਤਾਂ ਘਟਨਾ ਮੈਨੂੰ ਯਾਦ ਆ ਗਈ ਹੈ। ਤਾਂ ਖੈਰ ਜੀ ਗੱਲ ਇਹ ਆ ਬਈ, ਸਾਡਾ ਮਸਲਾ ਹੋਰ ਸੀ, ਇਹਨਾਂ ਦਾ ਮਸਲਾ ਹੁਣ ਹੋ ਰਿਹਾ ਆ। ਤੇ ਅੱਜ ਦੇਖੋ ਗੁਰਪ੍ਰੀਤ, ਇੱਕ ਗੱਲ ਤੇ ਹੈ ਕਿ ਕਾਕਰੋਚਾਂ ਹੱਥੋਂ ਬਾਜ਼ੀ ਲੈ ਗਿਆ ਰਾਹੁਲ। ਇਹ ਤੇ ਮੰਨ ਲਓ ਤੁਸੀਂ। ਦੇਖੋ 3.5 ਤੀਕਰ ਕਾਕਰੋਚ ਚਰਚਾ ਫੁੱਲ ਚਰਚਾ ਸੀ। ਕਹ ਲਈਏ ਕਿ ਵੀ ਗੱਜ ਵੱਜ ਕੇ, ਕਿਉਂਕਿ ਕੱਲ ਜੋ ਕਹਿਰ ਕੀਤਾ ਹੈ ਨਰਿੰਦਰ ਮੋਦੀ ਗਵਰਨਮੈਂਟ ਨੇ ਬੱਚਿਆਂ ਤੇ, ਜੋ ਕਹਿਰ ਢਾਇਆ, ਜ਼ੁਲਮ ਢਾਇਆ ਹੈ, ਉਹ ਇਤਿਹਾਸਿਕ ਪੀੜਾ ਹੈ। ਬਿਲਕੁਲ। ਮੈਂ ਉਸ ਦੀ ਲੀਡਰਸ਼ਿਪ ਨੂੰ ਅਲੱਗ ਰੱਖਦਾ। ਜੋ ਇਸ ਦੇਸ਼ ਦਾ ਯੂਥ ਹੈ ਉਸ ਦੀ ਚਿੰਤਾ ਅਲੱਗ ਹੈ, ਤੇ ਉਸ ਚਿੰਤਾ ਦਾ ਨਿਵਾਰਨ ਕਰਨ ਵਾਲੇ ਹੱਥਾਂ ਦੇ ਹੱਥ ਡੰਗੋਰੀ, ਉਹ ਇੱਕ ਵੱਖਰਾ ਵਿਸ਼ਾ ਹੈ। ਤੋ ਤਿੰਨੇ ਚੀਜ਼ਾਂ ਸਾਨੂੰ ਨਖੇੜ ਕੇ ਵੇਖਣ ਦੀ ਜ਼ਰੂਰਤ ਹੈ ਕਿ ਬੇਚੈਨੀ ਯੂਥ ਦੇ ਅੰਦਰ ਬਹੁਤ ਹੈ ਜੀ। ਇਹ ਪਤਾ ਨਹੀਂ ਮਤਲਬ ਕਿ ਕਿਹਨੂੰ ਭਾਰੀ ਪੈਣੀ ਆ। ਇੱਕ ਗਾਣਾ ਸੀ ਨਾ ਮਨਮੋਹਨ ਵਾਰਸ ਦਾ, ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ, ਹੁਣ ਰੱਬ ਹੀ ਜਾਣਦਾ। ਇਹ ਤੇ ਪਤਾ ਨਹੀਂ ਹੁਣ ਕਿਤੇ ਇਹ ਭਾਰੀ ਪੈਣਾ। ਭਾਰੀ ਜ਼ਰੂਰ ਪਊਗਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ। ਤਾਂ ਅੱਜ ਦੀਪਕੇ ਹੋਰਾਂ ਨੇ ਆਪਣਾ ਜਿਹੜਾ ਮਾਰਚ ਸੀ ਉਹ ਢਾਲ ਦਿੱਤਾ। ਵੇਖੋ ਕਿੰਨਾ ਉਹਨਾਂ ਦਾ ਮਤਲਬ ਕਿ ਤੁਸੀਂ ਦੇਖੋ ਕਿਰਦਾਰ ਜਿਹੜਾ ਹੈ ਫੈਸਲੇ ਲੈਣ ਵਾਲਾ ਕਿੰਨਾ ਸ਼ੱਕੀ ਹੈ ਜੀ। ਪਹਿਲਾਂ ਤੇ ਮਤਲਬ ਕਿ ਪੂਰੇ ਮੁਲਕ ਚੋਂ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਯੂਥ ਵਾਲੇ, ਅੱਜ ਵੀ ਪਹੁੰਚਣੇ ਸ਼ੁਰੂ ਹੋ ਗਏ, ਪਰ ਐਨ ਮੌਕੇ ਤੇ ਕਿਹਾ ਕਿ ਨਹੀਂ ਮੇਰਾ ਮੁਲਤਵੀ ਹੈ ਮਾਰਚ। ਪਰ ਉਸ ਤੋਂ ਬਾਅਦ ਕਾਂਗਰਸ, ਹੁਣ ਦੇਖੋ ਕਾਂਗਰਸ ਕੀ ਕਰੇ। ਰਾਹੁਲ ਗਾਂਧੀ ਨੇ ਯੂਥ ਦਾ ਇਹ ਮੁੱਦਾ ਬਹੁਤ ਵੱਡੇ ਪ੍ਰੋਗਰਾਮ ਕਰਕੇ ਪਹਿਲਾਂ ਹੀ ਚੁੱਕਿਆ ਹੈ, ਜਿੱਥੇ ਉਹਨਾਂ ਨੇ ਨਾ ਵਿਰੋਧੀ ਧਿਰ ਦੇ ਕਿਸੇ ਬੰਦੇ ਦਾ ਨਾਮ ਲਿਆ ਤੇ ਨਾ ਹੀ ਆਪਣਾ ਕੋਈ ਬੰਦਾ ਮੰਚ ਤੇ ਆਉਣ ਦਿੱਤਾ ਸੀ। ਇਹ ਬੜਾ ਮਤਲਬ ਕਿ ਵਿਲੱਖਣ ਪ੍ਰੋਗਰਾਮ ਸੀ ਕਈ ਵੱਡੇ ਸ਼ਹਿਰਾਂ 'ਚ, ਕੋਟੇ ਤੋਂ ਲੈ ਕੇ, ਕਿ ਭਾਈ ਨਹੀਂ
ਸਿਰਫ ਯੂਥ ਦਾ ਮੁੱਦਾ ਚੁੱਕਣਾ ਹੈ, ਕੋਈ ਪੋਲਿਟਿਕਸ ਨਹੀਂ। ਤਾਂ ਅੱਜ ਰਾਹੁਲ ਗਾਂਧੀ ਕੀ ਕਹਿ ਰਹੇ ਸੀ? ਉਹਨਾਂ ਨੇ ਕਿਹਾ ਕਿ ਇਹ ਜਿਹੜਾ ਯੂਥ ਨੂੰ ਕੁੱਟਿਆ ਗਿਆ, ਇਹ ਦੇਸ਼ ਦੇ ਹਰ ਪਰਿਵਾਰ ਤੇ ਹਮਲਾ ਹੈ। ਪਰ ਉਹ ਕਹਿੰਦੇ ਕਿ ਕੀ ਕਰੀਏ, ਸੰਸਦ ਦੇ ਵਿੱਚ ਸਾਨੂੰ ਬੋਲਣ ਨਹੀਂ ਦਿੰਦੇ, ਸਦਨ ਦੇ ਬਾਹਰ ਕੋਈ ਆ ਕੇ ਕਰਾਓ ਨਹੀਂ ਕਰ ਸਕਦਾ, ਅਸੀਂ ਹੁਣ ਕੀ ਕਰੀਏ? ਇਹ ਤੇ ਲੋਕਤੰਤਰ ਦੀ ਹੱਤਿਆ। ਤਾਂ ਇਸੇ ਦੇ ਸਿੱਟੇ ਵਜੋਂ ਇਹਨਾਂ ਨੇ ਪੀਐਮ ਹਾਊਸ ਦੇ ਕੋਲ ਜਾ ਕੇ ਧਰਨਾ ਲਾ ਲਿਆ ਜੀ। ਇਹ 3:30 ਦੀ ਗੱਲ ਹੈ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇੱਕ ਲਹਿਰ ਚੱਲ ਰਹੀ ਸੀ ਕਾਕਰੋਚ ਪ੍ਰੋਟੈਸਟ ਦੀ, ਸੀਜੇਪੀ ਪ੍ਰੋਟੈਸਟ ਦੀ, ਉਹ ਲਹਿਰ ਆਰਾਮ ਦੇ ਨਾਲ ਜਿਹੜੀ ਚੱਲਦੀ ਪਈ ਸੀ ਉਹ ਯਕਦਮ ਡਾਇਵਰਟ ਹੋ ਜਾਂਦੀ ਹੈ। ਤੇ ਡਾਇਵਰਟ ਖਾਸ ਤੌਰ ਤੇ ਉਦੋਂ ਜਦੋਂ 6:30 ਇਹ ਸਮਾਂ ਸੀ, 6:30 ਦੇ ਦਰਮਿਆਨ ਦਾ, ਕਿ ਜਦੋਂ ਇਹਨਾਂ ਨੂੰ ਚੁੱਕਿਆ ਜਾਂਦਾ, ਉਸ ਤੋਂ ਪਹਿਲਾਂ ਚੰਨੀ ਜੀ ਨੂੰ ਚੁੱਕ ਲਿਆ ਗਿਆ ਸੀ। ਜੀ ਚੰਨੀ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ, ਉਹ ਤੇ ਜ਼ਿੰਦਾ ਦਿਲ ਆਦਮੀ ਆ, ਉਹ ਤੇ ਐ ਨਾਰੇ ਲਾਉਂਦੇ ਤੇ ਬੱਸ ਦੇ ਵਿੱਚ ਬਹਿ ਗਏ। ਉਹ ਮੈਂ ਕਿਹਾ ਇਹਦੀ ਤੇ ਬਘੇਲ ਨਾਲ ਮੀਟਿੰਗ ਸੀ ਅੱਜ ਸ਼ਾਮੀ, ਤੁਸੀਂ ਕਿੱਧਰ ਲੈ ਗਏ? ਸਸੀਏ ਨਹੀਂ ਤੇਰੇ ਪੁੰਨਣ ਨੂੰ ਫਿਰ ਊਠਾਂ ਵਾਲੇ ਲੈ ਜਾਣਗੇ। ਭਈ ਇਹਨਾਂ ਨੂੰ ਕਿੱਧਰ ਲੈ ਚੱਲੇ? ਸਾਡੀ ਤੇ ਬਘੇਲ ਦੇ ਨਾਲ ਮੀਟਿੰਗ ਹੈ। ਉਹ ਕਾਂਗਰਸੀ ਪੁੱਛਦੇ ਸਨ, ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਇੱਥੇ ਬਘੇਲ ਹੋ ਰਹੀ, ਸਮਝੋ ਉਹ ਤੇ ਬਾਹਰ ਨੇ, ਇੱਥੇ ਤੇ ਰਾਹੁਲ ਹੋਰੀ ਚੁੱਕੇ ਜਾਣੇ। ਪਰ ਜਿਵੇਂ ਰਾਹੁਲ ਗਾਂਧੀ ਨੂੰ ਚੁੱਕਿਆ ਗਿਆ, ਇਸ ਲੋਕਤੰਤਰ ਦਾ ਜਨਾਜ਼ਾ ਵੀ ਨਾਲ ਹੀ ਉੱਠ ਗਿਆ। ਤੁਸੀਂ ਵੇਖੋ ਰਾਹੁਲ, ਮੈਂ ਹੁਣ ਤੋਂ ਥੋੜੀ ਦੇਰ ਬਾਅਦ ਫੋਟੋਆਂ ਪੋਸਟ ਕਰੂੰਗਾ, ਰਾਹੁਲ ਗਾਂਧੀ ਦੇ ਨੱਕ ਚੋਂ ਬਲੀਡਿੰਗ ਹੋ ਰਹੀ ਹੈ ਜੀ। ਰਾਹੁਲ ਗਾਂਧੀ ਨਾਲ ਇੰਨਾ ਧੱਕਾ ਕੀਤਾ ਗਿਆ ਹੈ ਕਿ ਨੱਕ ਦੇ ਹੇਠਾਂ ਸੱਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰੱਤ ਵਗ ਰਹੀ ਹੈ, ਛਾਤੀ ਤੇ ਸੱਟਾਂ ਨੇ, ਯਾਨੀ ਰਾਹੁਲ ਗਾਂਧੀ ਨੂੰ ਕੁੱਟਿਆ ਮਾਰਿਆ ਗਿਆ ਜੀ। ਔਰ ਇਹ ਸਾਫ਼ ਸੰਕੇਤ ਹੈ ਗੁਰਪ੍ਰੀਤ, ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਚਾਹੇ ਕੋਈ ਜ਼ੈਨਜ਼ੀ ਹੋਵੇ, ਚਾਹੇ ਕੋਈ ਯੂਥ ਹੋਵੇ, ਚਾਹੇ ਆਪੋਜੀਸ਼ਨ ਦਾ ਲੀਡਰ ਹੋਵੇ, ਚਾਹੇ ਕੋਈ ਕਿਸਾਨ ਹੋਵੇ, ਭਾਈ ਅਸੀਂ ਨਹੀਂ, ਅਸੀਂ ਤੇ ਮਸਲ ਕੇ ਰੱਖ ਦੇंगे, ਅਸੀਂ ਤੇ ਮਿੱਧ ਕੇ ਰੱਖ ਦੇंगे। ਇਹ ਸਰਕਾਰ ਇਸ ਤਰ੍ਹਾਂ ਡਿਕਟੇਟ ਕਰ ਰਹੀ ਹੈ ਜਿਸ ਤਰ੍ਹਾਂ ਇਹਦੇ ਕੋਲ 400 ਐਮਪੀ ਹੋਣ, ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ। ਨਰਿੰਦਰ ਮੋਦੀ ਨੂੰ ਕੋਈ ਪਰਵਾਹ ਹੀ ਨਹੀਂ ਕਿ ਉਹਨਾਂ ਦੇ ਕੋਲ ਸਪਸ਼ਟ ਬਹੁਮਤ ਹੈ ਕਿ ਨਹੀਂ। ਉਹ ਤੇ ਮਤਲਬ ਕਿ ਇਸ ਤਰ੍ਹਾਂ ਚੱਲ ਰਹੇ ਨੇ ਕਿ ਨਹੀਂ, ਜਿਹੜਾ ਵੀ ਸਾਹਮਣੇ ਆਵੇਗਾ ਵਲੇਟਿਆ ਜਾਵੇਗਾ। ਤਾਂ ਬਹਰਹਾਲ ਜੇ ਆਪਾਂ ਵੇਖੀਏ ਤਾਂ ਸ਼ਾਮ ਹੁੰਦਿਆਂ ਬਾਜੀ ਬਿਲਕੁਲ ਪਲਟ ਗਈ। ਰਾਹੁਲ ਗਾਂਧੀ ਦੇ ਨਾਲ ਇਸ ਦੇਸ਼ ਦੇ ਵਿੱਚ ਬੜੀ ਹਮਦਰਦੀ ਜੁੜ ਰਹੀ। ਹਾਲਾਂਕਿ ਕੁਝ ਫਨੀ ਮੀਮਸ ਵੀ ਬਣਾਏ ਜਾ ਰਹੇ ਨੇ, ਕੁਝ ਤੁਹਾਨੂੰ ਪਤਾ ਹੀ ਰਾਹੁਲ ਗਾਂਧੀ ਦੇ ਨਾਲ ਜੋ ਚੀਜ਼ਾਂ ਜੁੜਦੀਆਂ ਨੇ। ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦਾ ਨੇਤਾ ਹੋਣ ਦਾ ਇਸ ਦੇਸ਼ ਨੂੰ ਅਹਿਸਾਸ ਕਰਾ ਦਿੱਤਾ। ਤੇ ਮੈਂ ਕਹਿੰਦਾ ਕਿ ਰਾਜਾ ਵੜਿੰਗੂਰੀ ਜਾਂ ਇਹ ਤੇ ਚਲੋ ਚੰਨੀ ਸਾਹਿਬ ਹੋਰੀ ਉੱਥੇ ਹੈਗੇ ਆ, ਇਹ ਵੀ ਸਿੱਖ ਕੇ ਆਉਣ ਤੇ ਇੱਥੋਂ ਦੀ ਆਪੋਜੀਸ਼ਨ ਨੂੰ ਵੀ ਸਿੱਖਣ ਦੀ ਲੋੜ ਆ। ਬਿਲਕੁਲ। ਇਹ ਤੇ ਡਿਜੀਟਲ ਵਿਰੋਧੀ ਧਿਰ ਆ। ਮੈਂ ਇਹਨੂੰ ਡਿਜੀਟਲ ਵਿਰੋਧੀ ਧਿਰ ਕਹਿਣਾ ਕਿ ਧਰਾਤਲ ਤੇ ਇਹਦੀ ਕੋਈ ਹਾਜ਼ਰੀ ਨਹੀਂ ਹੁੰਦੀ। ਆਪੋ ਆਪਣੇ ਪਾਰਟੀ ਦੇ ਇਕੱਠ ਜ਼ਰੂਰ ਕਰ ਲੈਂਦੇ ਨੇ, ਇਹ ਬਾਕੀ ਡਿਜੀਟਲ ਵਿਰੋਧੀ ਧਿਰ ਆ। ਸੋ ਇਸ ਡਿਜੀਟਲ ਵਿਰੋਧੀ ਧਿਰ ਨੂੰ ਵੀ ਇੱਥੋਂ ਸਿੱਖਣ ਦੀ ਜ਼ਰੂਰਤ ਆ ਕਿ ਰਾਹੁਲ ਗਾਂਧੀ ਕਿੰਨਾ ਪੜ੍ਹਿਆ ਲਿਖਿਆ, ਕਿੰਨਾ ਸ਼ਾਲੀਨ ਇਨਸਾਨ ਆ ਕਿ ਆਖਰ ਉਹਨੂੰ ਵੀ ਧਰਤੀ ਤੇ ਉਤਰਨਾ ਪਿਆ, ਧਰਾਤਲ ਤੇ ਉਤਰਨਾ ਪਿਆ, ਸਿੱਧਾ ਪੀਐਮ ਹਾਊਸ ਉਹਦੇ ਨੇੜੇ ਜਾ ਕੇ ਧਰਨਾ ਗੱਡਣਾ ਪਿਆ। ਉਹਨੂੰ ਪਤਾ ਸੀ ਕਿ ਮੇਰੇ ਨਾਲ ਕੀ ਹੋਣਾ, ਉਹ ਤਿਆਰ ਸੀ। ਉਸਦੇ ਨਾਲ ਜੋ ਹੋਇਆ ਉਹ ਸਬਕ ਸਿੱਖਣ ਦੀ ਲੋੜ ਆ ਕਿ ਇਦਾਂ ਬਈ ਏਸੀ ਵਾਲੇ ਘੁਰਨਿਆਂ 'ਚ ਬਹਿ ਕੇ ਵਿਰੋਧੀ ਧਿਰ ਦੀਆਂ ਭੂਮਿਕਾਵਾਂ ਅਦਾ ਨਹੀਂ ਹੁੰਦੀਆਂ। ਦੇਖੋ ਤੇ ਸਹੀ ਫੋਟੋਆਂ ਵੇਖੋ, ਰਾਹੁਲ ਗਾਂਧੀ ਦਾ ਕੀ ਹਾਲ ਹੈ, ਪਸੀਨੇ ਨਾਲ ਖੂਨ ਵਗ ਰਿਹਾ ਹੈ, ਉਹਦਾ ਟਰਾਊਜ਼ਰ ਜਿਹੜਾ ਬਿਲਕੁਲ ਭਿੱਜ ਚੁੱਕਾ ਪਸੀਨੇ ਦੇ ਨਾਲ। ਤਾਂ ਖੈਰ ਇਹ ਥੋੜੀਆਂ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਸ ਵੇਲੇ ਜੇ ਕਹਿ ਲਈਏ ਕਿ ਕਿਤੇ ਨਾ ਕਿਤੇ ਵਿਚਲਿਤ ਵੀ ਕਰਦੀਆਂ, ਬੇਚੈਨ ਵੀ ਕਰਦੀਆਂ, ਆਵਾਜ਼ਾਰ ਵੀ ਕਰਦੀਆਂ ਨੇ ਕਿ ਸਾਡੇ ਮੁਲਕ ਦੇ ਵਿੱਚ ਲੋਕਤੰਤਰ 'ਚ ਹੁਣ ਰਾਈਟ ਟੂ ਪ੍ਰੋਟੈਸਟ ਹੈ ਜਿਹੜਾ ਉਹ ਕਿੰਨਾ ਕੁ ਸੁਰੱਖਿਅਤ ਹੈ। ਉਹ ਇਸ ਗੱਲ ਤੋਂ ਆਵਾਜ਼ਾਰੀ ਵੀ ਛੇੜਦੀਆਂ ਨੇ। ਬਿਲਕੁਲ ਬਿਲਕੁਲ।
ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਪੰਜਾਬ ਦੇ ਵਿੱਚੋਂ ਵੀ ਅੱਜ ਕਿਸਾਨਾਂ ਨੇ ਦਿੱਲੀ ਵੱਲ ਤੜਕਸਾਰ ਕੂਚ ਕੀਤੀ, ਪਰ ਪੰਜਾਬ ਤੋਂ ਬਾਹਰ ਹਰਿਆਣੇ ਦੇ ਵਿੱਚ ਉਹਨਾਂ ਨੂੰ ਪੈਰ ਤੱਕ ਨਹੀਂ ਰੱਖਣ ਦਿੱਤਾ ਗਿਆ। ਉਹੀ ਪੁਰਾਣਾ ਟਿਕਾਣਾ ਛੰਭੂ ਵਾਲੇ ਬਾਰਡਰ ਦੇ ਉੱਪਰ ਉਹਨਾਂ ਨੂੰ ਉਰੇ ਹੀ ਰੋਕ ਲਿਆ ਜਾਂਦਾ ਹੈ। ਵੇਖੋ ਗੱਲ ਇਹ ਆ ਕਿ ਸੈਸ਼ਨ ਚੱਲ ਰਿਹਾ ਹੈ, ਸੈਸ਼ਨ ਚੱਲਦੇ ਚ ਤੁਹਾਨੂੰ ਪਤਾ ਹੈ ਜੰਤਰ ਮੰਤਰ, ਜੇ ਤੁਸੀਂ ਦੇਖਿਆ ਹੋਵੇ ਤੁਹਾਨੂੰ ਪਤਾ ਹੈ ਬਹੁਤ ਪ੍ਰੋਟੈਸਟ ਹੁੰਦੇ ਨੇ ਉੱਥੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਸੈਸ਼ਨ ਚੱਲਦਾ ਹੈ। ਤਾਂ ਕਿਸਾਨਾਂ ਨੇ ਵੀ ਜਿਹੜੀ ਮਤਲਬ ਕਿ ਅੱਜ ਵਹੀਰ ਘੱਤੀ ਇਹਨਾਂ ਨੇ ਵੀ ਉਧਰ ਨੂੰ, ਤਾਂ ਇਹਨਾਂ ਦਾ ਵੀ ਮਕਸਦ ਤੇ ਇਹੋ ਹੈ ਨਾ ਕਿ ਦਿੱਲੀ ਪਹੁੰਚ ਕੇ ਤੇ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾਇਆ ਜਾਵੇ। ਸਰਵਣ ਪੰਧੇਰ ਫਿਰ ਆਏ ਨੇ ਫਾਰਮ ਦੇ ਵਿੱਚ। ਵੀ ਗੱਲ ਇਹ ਆ ਕਿ ਜੇ ਦਿੱਲੀ ਜਾਣਾ ਜ਼ਰੂਰੀ ਹੈ ਤੇ ਮੈਂ ਵਾਰ-ਵਾਰ ਇਹਨਾਂ ਨੂੰ ਪੁੱਛਣਾ ਕਿ ਤੁਸੀਂ ਜੱਥੇ ਬਣਾ ਕੇ ਟ੍ਰੇਨਾਂ ਰਾਹੀਂ ਕਿਉਂ ਨਹੀਂ ਦਿੱਲੀ ਪੁੱਜਦੇ? ਜਦੋਂ ਤੁਹਾਨੂੰ ਇਹ ਟਰਾਲੀਆਂ 'ਚ, ਟਰੈਕਟਰਾਂ 'ਚ, ਕਾਫਲਿਆਂ 'ਚ ਉਹ ਨਹੀਂ ਜਾਣ ਦਿੰਦੇ, ਨਹੀਂ ਜਾਣ ਦਿੰਦੇ। ਜੇ ਦਿੱਲੀ ਗਿਆ ਬਗੈਰ ਨਹੀਂ ਸਰਦਾ ਤੇ ਜੱਥੇ ਬਣਾ ਕੇ ਚਲੇ ਜਾਓ, ਗੁਰਿੱਲਾ ਵਾਰਫੇਅਰ ਕਰੋ ਤੁਸੀਂ ਵੀ। ਇਹ ਵੀ ਇੱਕ ਯੁੱਧ ਨੀਤੀ ਹੈ ਜੀ। ਇਹ ਐਲਾਨ ਦਿੰਦੇ ਅਸੀਂ ਜਾਣਾ, ਉਹ ਲਿਆ ਕੇ ਉਹਨਾਂ ਨੇ ਪੱਕੀਆਂ ਦੀਵਾਰਾਂ ਜੀਆਂ ਬਣਾ ਰੱਖੀਆਂ, JCB ਲਾ ਰੱਖੀਆਂ, ਉਹ ਲਿਆ ਕੇ ਤੇ ਚਲੋ ਜੀ ਕੰਮ ਠੱਪ ਕਰ ਦਿੰਦੇ ਆ। ਇਹ ਗਏ ਨੇ ਅੱਜ ਫੇਰ ਗੱਲਬਾਤ ਹੋਈ, ਆਂਦੇ ਸ਼ਿਵਰਾਜ ਸਿੰਘ ਦੇ ਨਾਲ ਮੁਲਾਕਾਤ ਦਾ ਭਰੋਸਾ ਮਿਲ ਗਿਆ ਜੀ। ਫਿਰ ਕਹਿੰਦੇ ਕਿ ਚੜੂਨੀ ਨੂੰ ਰਿਹਾ ਕਰਵਾਉਣਾ ਹੈ, ਤੇ ਹੁਣ ਪਤਾ ਨਹੀਂ ਉੱਥੋਂ ਆਏ ਨੇ ਕਿ ਨਹੀਂ ਆਏ। ਪਰ ਦਿੱਲੀ ਕੂਚ ਤੇ ਇੱਕ ਵਾਰੀ ਇਹਨਾਂ ਨੇ ਮੁਅੱਤਲ ਕਰ ਦਿੱਤਾ ਕਿ ਨਹੀਂ ਅਸੀਂ ਨਹੀਂ ਜਾਵਾਂਗੇ, 2 ਮੰਗਾਂ ਤੇ ਸਹਿਮਤੀ ਬਣ ਗਈ ਆ। ਤੇ ਸ਼ੰਭੂ ਖਨੌਰੀ ਬਾਰਡਰ ਕਹਿੰਦੇ ਕਿ ਖੁੱਲ ਗਿਆ ਸੀਗਾ, ਪਰ 27 ਜੁਲਾਈ ਤੱਕ ਕਹਿੰਦੇ ਆ ਕਿ ਭੀੜ ਜਿਹੜੀ ਆ ਉਹ ਨਹੀਂ ਜੁੜੇਗੀ। ਇਹ ਫਿਲਹਾਲ ਸਹਿਮਤੀ ਬਣੀ ਹੈ ਕਿ ਸ਼ੰਭੂ ਬਾਰਡਰ ਤੋਂ ਕਿਸਾਨ ਜਿਹੜੇ ਆ ਉਹ ਸ਼ਾਮ ਨੂੰ ਪਰਤਨੇ ਸਟਾਰਟ ਹੋ ਗਏ ਤੇ ਚੜੂਨੀ ਨੂੰ ਰਿਹਾ ਕਰ ਦਿੱਤਾ ਗਿਆ, ਨਾਲ ਹੀ ਬਾਰਡਰ ਖੋਲ ਦਿੱਤਾ ਗਿਆ। ਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸਟੇਟ ਸੈਕਟਰੀ ਨੇ ਦਿਲਬਾਗ ਸਿੰਘ ਦਿਰਾਜ ਕੇ, ਉਹਨਾਂ ਅਨੁਸਾਰ ਹਰਿਆਣਾ ਦੇ ਜਿਹੜੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ, ਇਹਨਾਂ ਦੇ ਨਾਲ ਮੀਟਿੰਗ ਹੋਈ ਜਿਹਦੇ ਚ 2 ਮੰਗਾਂ ਤੇ ਸਹਿਮਤੀ ਬਣ ਗਈ। ਇਸ ਲਈ ਧਰਨਾ ਫਿਲਹਾਲ ਜਿਹੜਾ ਹੈ ਉਹ ਚੁੱਕ ਲਿਆ ਗਿਆ। ਬਈ ਗੱਲ ਇਹ ਆ ਗੁਰਪ੍ਰੀਤ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਸ ਮਾਮਲੇ 'ਚ ਡੈਪਥ 'ਚ ਲੈ ਜਾਣਾ ਚਾਹਾਂਗਾ। ਬੇਸਿਕਲੀ ਕੀ ਆ ਕਿ ਇਹ ਜਿਹੜਾ ਪ੍ਰੋਟੈਸਟ ਹੈ ਕਿਸਾਨਾਂ ਦਾ, ਇਹ ਹੈ ਇੰਡੀਆ US ਟ੍ਰੇਡ ਡੀਲ ਦੇ ਵਿਰੋਧ 'ਚ। ਉਹਦਾ ਇੱਕ ਵੱਡਾ ਕਾਰਨ ਆ ਲੌਜੀਕਲੀ, ਜੇ ਤੁਸੀਂ ਅੱਛਾ ਅਮਰੀਕਾ 'ਚ ਬੈਠਾ ਇਨਸਾਨ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਚਾਈਨਾ ਨੇ ਕੁਝ ਚੀਜ਼ਾਂ 'ਚ ਹਿਕੜਾ ਕੇ ਇਹਨਾਂ ਦੇ ਨਾਲ ਮੱਥਾ ਲਾ ਲਿਆ ਤੇ ਇਹਨਾਂ ਦੇ ਕੁਝ ਖੇਤੀ ਉਤਪਾਦ ਜਿਹੜੇ ਸੀਗੇ ਜੋ ਇੰਪੋਰਟ ਕਰਦੇ ਸੀ ਉਹਨਾਂ ਨੇ ਬੰਦ ਕਰ ਦਿੱਤੇ। ਹੁਣ ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਜਿਹੜੀ ਕਹਾਣੀ ਹੈ, ਕਹਾਣੀ ਇਹ ਆ ਕਿ ਜਦੋਂ ਆਪਾਂ ਚੈੱਕ ਕਰਦੇ ਹਾਂ ਇਤਿਹਾਸ ਦੇ ਵਿੱਚ ਵੀ ਜਾ ਕੇ, ਤਾਂ ਉਹਦੇ 'ਚ ਇੱਕ ਚੀਜ਼ ਤੁਹਾਨੂੰ ਸਪਸ਼ਟ ਨਜ਼ਰ ਆਏਗੀ ਕਿ ਇੰਡੀਆ ਦੀ ਐਨਰਜੀ ਪਾਲਿਸੀ ਜਿਹੜੀ ਆ ਉਹ ਕਿਤੇ ਨਾ ਕਿਤੇ ਕੰਟਰੋਲਡ ਹੈ, US ਕੰਟਰੋਲਡ ਹੈ। ਤਾਂ ਬਹਿਰਹਾਲ ਜੇ ਆਪਾਂ ਵੇਖੀਏ ਤਾਂ ਇਹਨਾਂ ਨੇ ਪੈਰਿਸ ਡੀਲ ਦੇ ਵਿੱਚ ਜਾ ਕੇ ਨੈਟ ਜ਼ੀਰੋ ਤੇ ਸਹਿਮਤੀ ਬਣਾਈ, ਸੋਲਰ ਵਗੈਰਾ, EV ਵਗੈਰਾ, ਇਹ ਸਭ ਕੁਝ ਮਤਲਬ ਕਿ ਅਮਰੀਕਾ ਦੇ ਕੰਟਰੋਲਡ ਸਿਸਟਮ ਦੀ ਇੱਕ ਨਿਸ਼ਾਨੀ ਹੈ। ਹੁਣ ਆ ਜਾਈਏ ਕਿ ਅਸਲ ਦੇ ਵਿੱਚ ਜਿਹੜਾ ਮੱਕਾ ਹੈ, ਮੱਕਾ ਐਥਨੋਲ 'ਚ ਬਹੁਤ ਪੈਂਦਾ ਹੈ ਤੇ ਮੱਕਾ ਜਿਹੜਾ ਅਮਰੀਕਾ ਦੇ ਵਿੱਚ GM ਮੱਕਾ ਬਹੁਤ ਹੁੰਦਾ ਹੈ। ਤੇ ਜਿਹੜੇ ਉੱਥੋਂ ਦੇ ਫਾਰਮਰ ਜਿਨ੍ਹਾਂ ਨੇ ਡੋਨਲਡ ਟਰੰਪ ਜਾਂ ਉਹਦੀ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਉਹ ਇਸ ਵੇਲੇ ਇਹਨਾਂ ਦੇ ਗਲ 'ਚ ਗੂਠਾ ਰੱਖ ਰਹੇ ਨੇ ਕਿ ਸਾਡੇ ਉਤਪਾਦਾਂ ਲਈ ਬਾਜ਼ਾਰ, ਕਿਉਂਕਿ ਅਮਰੀਕਾ ਸਬਸਿਡਾਈਜ਼ ਬਹੁਤ ਕਰਦਾ ਕਿਸਾਨ ਜੀ। ਲਿਹਾਜ਼ਾ ਜੇ ਆਪਾਂ ਵੇਖੀਏ ਤਾਂ ਡੋਨਲਡ ਟਰੰਪ ਤਦੇ ਦਬਾਅ ਬਣਾ ਰਿਹਾ ਕਿ ਬਾਜ਼ਾਰ ਖੋਲੋ। ਹੁਣ ਇਹਨਾਂ ਦੇ ਕੋਲ ਐਥਨੋਲ ਇਸੇ ਕਰਕੇ E30 ਤੇ ਲੈ ਕੇ ਜਾ ਰਹੇ ਸੀ, ਕਿਉਂਕਿ ਰॉ ਇਹਨਾਂ ਨੂੰ ਐਥਨੋਲ ਵਾਸਤੇ ਬਾਹਰੋਂ ਮੰਗਾਉਣਾ ਪੈਂਦਾ। ਹੁਣ ਮਿਆਂਮਾਰ ਤੋਂ ਮੰਗਾਉਂਦੇ, ਯੂਕਰੇਨ ਤੋਂ ਮੰਗਾਉਂਦੇ ਆ। ਐਂਡ ਤੇ ਇਹਨਾਂ ਨੇ ਆ ਕੇ ਕਹਿਣਾ ਕਿ ਉੱਥੋਂ ਪੂਰਾ ਨਹੀਂ ਆ ਰਿਹਾ ਜੀ, ਤਾਂ ਸਾਨੂੰ ਮਾਰੀ ਦੀਆਂ GM ਐਥਨੋਲ 'ਚ ਪਾਉਣ ਵਾਸਤੇ ਅਮਰੀਕਾ ਤੋਂ ਖਰੀਦਣਾ ਪਵੇਗਾ। ਕਹਾਣੀ ਆ
ਤਾਂ ਉਹਦੇ ਨਾਲ ਕੀ ਹੋਏਗਾ ਕਿ ਇੱਕ ਵਾਰੀ ਤੁਹਾਡੇ ਖੇਤੀ ਉਤਪਾਦਾਂ ਵਾਸਤੇ ਬਾਜ਼ਾਰ ਖੁੱਲ ਜਾਏਗਾ, ਫਿਰ ਤੂੰ ਕੌਣ ਤੇ ਮੈਂ ਕੌਣ। ਸੋ ਆ ਵਿਚਲੀ ਕੁੰਡੀ ਹੈ ਗੁਰਪ੍ਰੀਤ, ਇਹ ਬਹੁਤ ਲੁਕਵੇਂ ਕੰਮ ਹੁੰਦੇ ਆ, ਬੜੇ ਚਲਾਕੀ ਵਾਲੇ ਕੰਮ ਹੁੰਦੇ ਆ। ਸੋ ਕਿਸਾਨ ਜਿਹੜੇ ਆ ਉਹ ਇਹੀ ਚਾਹੁੰਦੇ ਆ ਕਿ ਇਹ ਜਿਹੜੀ ਟ੍ਰੇਡ ਡੀਲ ਹੈ ਇਹ ਹੋਵੇ ਨਾ। ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਅਬੋਹਰ ਨਿਗਮ ਉੱਤੇ ਭਾਜਪਾ ਦੁਬਾਰਾ ਕਾਬਜ ਹੋ ਗਈ ਹੈ ਜੀ। ਹਾਂਜੀ ਦੇਖੋ, ਇਹ ਤੇ ਫਿਰ ਗੱਲ ਉਹੀ ਆ ਜਾਂਦੀ ਆ ਕਿ ਗੰਡੇ ਵੀ ਖਾਣੇ ਤੇ ਡੰਡੇ ਵੀ ਖਾਣੇ ਭਾਈ। ਹੁਣ ਯਾਰ ਤੇਰਾ ਆਉਂਦਾ ਕੋਈ ਰੋਕ ਕੇ ਵਿਖਾਵੇ ਵਾਲਾ ਗਾਣਾ ਚੱਲਦਾ ਹੁੰਦਾ ਨਾ ਬਈ, ਫਿਰ ਹੁਣ ਰੋਕ ਲਿਆ ਰੋਕ ਲਿਆ ਬਈ। ਗੱਲ ਅਸਲ ਦੇ ਵਿੱਚ ਮੈਂ ਇੱਕ ਚੀਜ਼ ਦਾ ਹਿਸਾਬ ਲਾਇਆ ਜੀ ਕਿ ਜਦੋਂ ਕੋਈ ਵੀ ਧਿਰ ਬਹੁਤ ਜ਼ਿਆਦਾ ਹਰਫਲ ਜਾਂਦੀ ਹੈ ਨਾ, ਹੋਸ਼ਾਪਣ ਵਿਖਾਉਂਦੀ ਆ, ਸਿਆਸਤ ਦੇ ਵਿੱਚ ਉਹਦੀ ਬੇਇੱਜ਼ਤੀ, ਉਹਦੀ ਦੁਰਗਤ ਤੈਅ ਹੁੰਦੀ ਆ। ਇਹ ਇਹਨਾਂ ਹੋਸ਼ਾਪਣ ਦਿਖਾ ਰਿਹਾ। ਗੁਰਪ੍ਰੀਤ ਤੁਸੀਂ ਦੇਖੋ, ਇਹਨਾਂ ਨੇ, ਉਹਨਾਂ ਦੇ ਕੋਲ 27 ਮੈਂਬਰ ਸੀ। ਆ ਮੇਰੇ ਲਾਗੇ ਆ ਮੋਹਰ, ਦੇਖੋ ਮੈਂ ਨਹੀਂ ਕਿਸੇ ਨੂੰ ਕਿਸੇ ਚਸ਼ਮੇ ਨਾਲ ਦੇਖਦਾ ਹੁੰਦਾ। ਮੈਂ RSS ਦਾ ਵਿਚਾਰਕ ਵਿਰੋਧੀ ਹੋ ਸਕਦਾ, ਮੇਰੇ ਮਤਭੇਦ ਹੋ ਸਕਦੇ, ਪਰ ਜੇ ਭਾਜਪਾ ਦੇ ਨਾਲ ਧੱਕਾ ਹੁੰਦਾ ਹੈ, ਧੱਕਾ ਤਾਂ ਧੱਕਾ ਹੈ ਨਾ। ਕੱਲ ਨੂੰ ਜੇ ਉਹ ਸੱਤਾ ਚੱਕ ਕੇ ਇਹਨਾਂ ਨਾਲ ਕਰਨਗੇ ਤਾਂ ਤਦ ਵੀ ਅਸੀਂ ਕਹਾਂਗੇ ਕਿ ਨਹੀਂ। ਹੁਣ ਤੁਸੀਂ ਵੇਖੋ ਕਿ ਗੱਲ ਜਿਹੜੀ ਕਰਨੇ ਵਾਲੀ ਆ ਕਿ ਉਹਨਾਂ ਦੇ 27 ਸੀ, ਧੱਕੇ ਨਾਲ ਤੁਸੀਂ ਇਹਨਾਂ ਦਾ ਪ੍ਰਧਾਨ ਬਣਾਤਾ, ਮੇਅਰ ਬਣਾਤਾ। ਗਿਣਤੀ ਕਿਵੇਂ ਹੋਈ? 1 5 15 30। ਲਓ ਕਰ ਲਓ ਗੱਲ। ਅਗਲਿਆਂ ਨੇ ਆਪਣਾ ਦਾਬਾ ਦਿਖਾਇਆ, ਲੈ ਹੁਣ ਚੋਣ ਹੋਈ, ਹੁਣ ਨਹੀਂ ਤੁਹਾਡੇ ਕੋਲ ਬਣੇ। ਅਗਲਿਆਂ ਨੇ ਚੂੜੀ ਟਾਈਟ ਕਰ ਦਿੱਤੀ, ਜਾਖੜਾ ਨੇ ਉੱਤੋਂ ਪੂਰਾ ਪ੍ਰੈਸ਼ਰ ਪਵਾਇਆ ਜੀ। ਇਸ ਨੂੰ ਬੋਲਦੇ ਆ ਪਾਵਰ ਆਫ ਜਾਖੜ। ਤਾਂ ਕੀ ਰਹਿ ਗਿਆ ਪੱਲੇ? ਅਬੋਹਰ ਦੇ ਵਿੱਚ ਸਾਰਿਆਂ 'ਚ ਇਹਨਾਂ ਨੇ ਤੋਏ ਤੋਏ ਕਰਾਈ ਕਿ ਰੋਕੋ। ਹੁਣ ਜਾਖੜ ਮਜ਼ਬੂਤ ਹੋ ਗਏ ਸਰ। ਜਾਖੜਾਂ ਨੂੰ ਕਾਊਂਟਰ ਕਰਨ ਵਾਸਤੇ ਸ਼ੋਲੀ ਦੀ ਫੈਮਿਲੀ ਨੂੰ, ਸ਼ਿਵ ਲਾਲ ਟੋਡਾ ਦੀ ਫੈਮਿਲੀ ਨੂੰ ਲੈ ਕੇ ਆਏ ਨਾ। ਪਰ ਇਹਨਾਂ ਨੇ ਇਸ ਕਦਮ ਦੇ ਨਾਲ ਨਾਲ ਆਪਦਾ ਨੁਕਸਾਨ ਇਹ ਕਦਮ ਚੁੱਕ ਕੇ ਕਰ ਲਿਆ ਕਿ ਜਿੱਥੇ ਇਹਨਾਂ ਦਾ ਫੌ ਨਹੀਂ ਸੀ ਪੈਂਦਾ, ਇਹਨਾਂ ਨੇ ਧੱਕੇ ਨਾਲ। ਅੱਛਾ, ਕਪੂਰਥਲੇ ਵਾਲਾ ਮਾਮਲਾ ਵੀ ਸਟੇ ਹੋ ਗਿਆ, ਤੁਹਾਨੂੰ ਯਾਦ ਹੋਣਾ ਜੀ। ਹੋਰ ਕਈ ਥਾਈਂ, ਕਿੰਨੀ ਥਾਈਂ ਏਦਾਂ ਹੋਇਆ। ਚੰਨੀ ਵਾਲੇ ਮੋਰਿੰਡਾ ਦੇ ਵਿੱਚ ਕੀ ਹੋਇਆ? ਸ਼ਰੇਆਮ ਇਹਨਾਂ ਨੇ ਕੀਤਾ। ਤੇ ਤੁਸੀਂ ਵੇਖੋ ਕਿ ਉੱਥੇ ਕਾਦੀਆਂ 'ਚ ਕੀ ਹੋਇਆ ਕਾਂਗਰਸ ਦੇ ਨਾਲ? ਪ੍ਰਤਾਪ ਸਿੰਘ ਬਾਜਵਾ ਦੀ ਜਿੱਦਣ ਪੱਗ ਲੱਥਣੋਂ ਬਚੀ ਆ, ਇਹਨਾਂ ਦੇ 3 ਬੰਦੇ ਚੱਕ ਹੀ ਲੈ ਗਏ। ਤੋ ਇਹ ਜਿਹੜੀ ਬੁਰਸ਼ਾ ਕਰਦੀ ਆ ਨਾ, ਇਹ ਆਪਣੇ ਆਪ ਦੇ ਵਿੱਚ ਹੀ ਤੁਹਾਡੀ ਨਮੋਸ਼ੀ ਹੁੰਦੀ ਆ। ਜਦੋਂ ਤੁਸੀਂ ਇੰਨਾ ਹੋਸ਼ਾਪਣ ਕਰੋਗੇ, ਉਹ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਜ਼ਿਆਦਾ, ਕਿਉਂਕਿ 90% ਤੇ ਤੁਸੀਂ ਜਿੱਤ ਹੀ ਚੁੱਕੇ ਹੋ। ਮੰਨ ਲਓ 90%, 90 ਨਹੀਂ, ਚਲੋ 80% ਤਾਂ ਤੁਹਾਡੇ ਕੋਲ ਹੀ ਆ ਨਾ ਸਾਰਾ ਕੁਝ। ਤੇ ਜੇ 20% ਦੂਜੇ ਲਈ ਛੱਡ ਦੋਗੇ, ਇੱਕ ਰਫਲੀ ਅੰਕੜਾ ਹੈ, ਆਪਾਂ ਇੱਕ ਮਿਸਾਲ ਦੇ ਤੌਰ ਤੇ ਗੱਲ ਕਰ ਰਹੇ ਨੇ ਗੁਰਪ੍ਰੀਤ, ਕਿ ਸਾਰੇ ਚਲੋ ਸਰਪੰਚੀ ਪੰਚੀ ਜੋ ਵੀ ਕਾਉਂਸਲਰ ਜੋ ਵੀ ਨਿਗਮ ਗਿਣ ਲਈਏ, 80% ਤੇ ਐਟਲੀਸਟ ਇਹਨਾਂ ਕੋਲ ਹੀ ਆ ਨਾ। ਜੇ ਤੁਸੀਂ 80 ਨਾਲ ਨਹੀਂ ਰੱਜ ਰਹੇ ਤੇ ਯਾਰ ਫਿਰ ਤੇ ਇਲੈਕਸ਼ਨ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਹੈ। ਤਾਂ ਇਹਨਾਂ ਨੇ ਆਪਣਾ ਮੇਅਰ ਅੱਜ ਭਾਜਪਾ ਵਾਲਿਆਂ ਨੇ ਬਣਾ ਲਿਆ ਤੇ ਇਹਨਾਂ ਦੀ ਦੂਜੀ ਵਾਰ ਉੱਥੇ ਹੇਠੀ ਹੋਈ ਆ। ਬਿਲਕੁਲ। ਤੇ ਇਸ ਤੋਂ ਅੱਗੇ ਚੱਲੀਏ ਤਾਂ ਸਾਰੇ ਦੇ ਸਾਰੇ ਵਕੀਲ ਬਹੁਤੀ ਥਾਂ ਹੀ ਹੜਤਾਲ ਤੇ ਗਏ ਹੋਏ ਨੇ LADC ਸਿਸਟਮ ਦੇ ਖਿਲਾਫ। ਕੀ ਹੈ ਇਹ ਸਿਸਟਮ ਤੇ ਕੀ ਇਸ ਦੇ ਵਿੱਚ ਖਾਮੀ ਹੈ ਜਿਸ ਕਰਕੇ ਵਕੀਲਾਂ ਨੂੰ ਹੜਤਾਲ ਕਰਨੀ ਪੈ ਰਹੀ ਹੈ? ਦੇਖੋ, ਜਿਹੜਾ ਇਹ ਹੈਗਾ ਨਾ, ਕਿਹੜਾ ਤੁਸੀਂ ਬੋਲਿਆ? LADC, ਲੀਗਲ ਐਡ ਡਿਫੈਂਸ ਕਾਉਂਸਲ। ਇਹਦਾ ਮਤਲਬ ਇਹ ਬਣ ਜਾਏਗਾ, ਮੈਂ ਵੈਸੇ ਤੁੱਕਾ ਮਾਰ ਰਿਹਾ ਤੇ ਮਤਲਬ ਕਿ ਮੈਂ ਪੜ੍ਹਿਆ ਸੀ ਕਿਤੇ, ਸ਼ਾਇਦ ਇਹੀ ਬਣਦਾ ਹੈ। ਤਾਂ ਇਹ ਆ ਕੀ ਆ ਵੀ ਮਤਲਬ ਅੱਗੇ ਲੀਗਲ ਏਡ ਮਿਲਦੀ ਹੁੰਦੀ ਸੀ, ਮੁਫਤ ਵਕੀਲ ਮਿਲ ਜਾਂਦਾ ਸੀ। ਹੁਣ ਕੀ ਆ ਕਿ ਇਹਨਾਂ ਨੇ ਇੱਕ ਏਦਾਂ ਮਤਲਬ ਕਿ ਪੇਡ ਸੈੱਟ ਹੀ ਰੱਖ ਲਿਆ। 40,000 ਤਨਖਾਹ ਦਿੰਦੇ ਨੇ ਵਕੀਲਾਂ ਨੂੰ, ਪੈਨਲ ਬਣਾ ਕੇ। ਉਹ ਕੀ ਕਰਦੀ ਆ ਕਾਉਂਸਲ ਕਿ ਉਹ ਵੱਡੇ ਵੱਡੇ ਕ੍ਰਿਮੀਨਲ ਜਿਹੜੇ ਆ, ਹਾਰਡਕੋਰ ਕ੍ਰਿਮੀਨਲ, ਉਹਨਾਂ ਦੇ ਮੁਕੱਦਮੇ ਲੜਦੇ ਆ। ਤੇ ਕਮਾਲ ਦੀ ਗੱਲ ਇਹ ਆ ਕਿ ਉਹਨਾਂ ਦੀ ਸਜ਼ਾ ਦਰ ਬਹੁਤ ਘੱਟ ਆ, ਉਹ ਕੇਸ ਹਾਰਦੇ ਪਏ ਆ। ਤਾਂ ਜਿਹੜੇ ਇਹ ਵਕੀਲ ਆ, ਇਹਨਾਂ ਦੇ ਕੇਸ ਉਧਰ ਜਾਂਦੇ ਆ। ਤੇ ਦੂਜੀ ਗੱਲ ਇਹ ਆ ਕਿ ਉਹਨਾਂ ਦੀ ਜਿਹੜੀ ਸਜ਼ਾ ਦਰ ਬੜੀ ਘੱਟ ਆ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਊਟਸੋਰਸ ਰਾਹੀਂ, ਜਿਵੇਂ ਆਪਾਂ ਕਹਿ ਲਈਏ ਕਿ ਭਰਤੀ ਕਰ ਲਏ ਜਾਂਦੇ।
तो इस करके वकील भाईचारा जिहड़ा है वो हड़ताल ते है गुरप्रीत। और हड़ताल कोई एक किस्म की नहीं चल रही पंजाब च। ये गल वक्री जी है कि हड़ताल वालियां खबरां हुण मर चुकियां, ओदी हड़ताल हो गई मीडिया च। मीडिया ने वो हड़ताल करती। ਤੁਸੀਂ ਪਾਵਰਕੌਮ ਦੇ ਵੇਖੋ ਕਿ ਕਰਮਚਾਰੀ ਜੇ ਕਿਤੇ ਵੀ ਬ੍ਰੇਕਡਾਊਨ ਹੋ ਗਿਆ, ਮੰਨ ਲਓ ਜਲੰਧਰ ਦੇ ਵਿੱਚ ਬਿਜਲੀ ਵਿਵਸਥਾ ਠੱਪ ਹੋ ਗਈ, ਤੁਹਾਡੀ ਬਿਜਲੀ ਕੋਈ ਠੀਕ ਨਹੀਂ ਕਰਨ ਆਏਗਾ ਕਿਉਂਕਿ ਸਟਾਫ ਤੇ ਹੜਤਾਲ ਤੇ ਹੈ ਗੁਰਪ੍ਰੀਤ। ਜੀ ਤਾਂ ਉਹਨਾਂ ਨੇ 2 ਦਿਨ ਦੀ ਹੜਤਾਲ ਕੀਤੀ ਹੋਈ ਹੈ। ਮਨਰੇਗਾ ਵਾਲੇ ਇਹ ਕਹਿੰਦੇ ਸੀ ਅਸੀਂ ਕੱਚੇ ਕਾਮਿਆਂ ਦੀ ਵਾਹ ਫੜਦੇ ਆ, ਅੱਜ ਉਹਨਾਂ ਨੂੰ ਹੱਥ ਕੜੀਆਂ ਲਾਈ ਫਿਰਦੇ। ਉਹ ਵੀ ਇੱਕ ਤਰ੍ਹਾਂ ਨਾਲ ਕੰਮ ਛੱਡ ਕੇ ਹੜਤਾਲ ਤੇ ਹੀ ਨੇ। ਤਾਂ ਮਤਲਬ ਕਿ ਇੱਥੇ ਬੁਰਾ ਹਾਲ ਬੌਂਕੇ ਦਿਹਾੜੇ ਆ। ਜਿਹੜੇ ਦੂਰ ਬੈਠੇ ਹਜੇ ਵੀ ਜਿਹੜੇ ਉਹ ਮਤਲਬ ਕਿ ਹਜੇ ਵੀ ਕਿਸੇ ਹਨੇਰੇ 'ਚ ਨੇ, ਅਸੀਂ ਕਹਿ ਸਕਦੇ ਆ ਕਿ ਦੂਰ ਦੇ ਢੋਲ ਸਾਹਮਣੇ ਹੁੰਦੇ ਆ ਬਈ। ਆ ਗੁਰਪ੍ਰੀਤ ਦੇ ਵੀ ਕੰਨਾਂ ਕੋਲ ਵੱਜਦੇ ਆ, ਸਾਡੇ ਵੀ ਕੰਨਾਂ ਕੋਲ ਵੱਜਦੇ ਆ, ਸਾਨੂੰ ਤੇ ਸਾਹਮਣੇ ਨਹੀਂ ਲੱਗਦੇ। ਇਹ ਤਾਂ ਗੱਡੀ 'ਚ ਬਹਿ ਕੇ ਇਹ ਕੇਜਰੀਵਾਲ ਸਾਹਿਬ ਗੱਡੀ 'ਚ ਬਹਿ ਕੇ ਵੀਡੀਓ ਬਹੁਤ ਸੋਹਣੀ ਪਾ ਦਿੰਦੇ ਨੇ ਵੀ ਭਾਈ ਦਿੱਲੀ 'ਚ ਕਾਕਰੋਚ ਕੁੱਟੇ ਜਾ ਰਹੇ ਨੇ, ਜਿਹੜੇ ਤੁਸੀਂ ਰੋਜ਼ ਪੰਜਾਬ ਦੇ ਨਾਲ ਕਰਦੇ ਹੋ ਉਹਦਾ ਹਿਸਾਬ ਕੌਣ ਦਊ? ਹਾਂਜੀ, ਮੈਂ ਤੇ ਉਹੀ ਕਹਿਣਾ ਕਿ ਮਨੀਸ਼ ਸਿਸੋਦੀਆ ਕਹਿ ਰਿਹਾ ਸੀਗਾ ਕਿ ਆਪਾਂ ਗੱਲ ਕੀਤੀ ਸੀ ਕਿ ਬਈ ਏਦਾਂ ਕੈਪੇਬਿਲਿਟੀ ਦੀ ਕਿ ਬਈ ਤੁਹਾਡੇ ਤੇ ਇੱਥੇ ਦੇਖ ਲਓ ਕੀ ਹਾਲ ਆ। ਸੋ ਗੱਲ ਇਹ ਆ ਜਨਾਬ ਕਿ ਇਹ ਮੈਂ ਅੱਗੇ ਕਿਹਾ ਕਿ ਜਿੰਨਾ ਅਰਵਿੰਦ ਕੇਜਰੀਵਾਲ ਦੀ ਸਿਆਸਤ 'ਚ ਪਖੰਡ ਹੈ, ਪਰਪੰਚ ਹੈ ਔਰ ਟਕਮੰਚ ਹੈ, ਉਹਨਾਂ ਕਿਸੇ ਦੀ ਰਾਜਨੀਤੀ 'ਚ ਨਹੀਂ। ਭਾਜਪਾ ਐਲਾਨੀਆ ਫਿਰਕੂ ਆ, ਬਿਲਕੁਲ ਕਾਂਗਰਸ ਉਹਦੀ ਆਪਣੀ ਆਈਡੀਓਲੋਜੀ ਆ, ਇਹਨਾਂ ਦੀ ਸਰ ਆਈਡੀਓਲੋਜੀ ਹੈ ਨਹੀਂ। ਇਹ ਇਫਤਾਰ ਵੀ ਕਰ ਸਕਦੇ ਆ, ਇਹ ਗੁਫਤਾਰ ਵੀ ਕਰ ਸਕਦੇ ਆ, ਇਹ ਸਨਾਤਨ ਜੈ ਜੈਕਾਰ ਕਰ ਸਕਦੇ ਆ, ਇਹ ਪੰਥਕ ਵੀ ਹੋ ਸਕਦੇ ਆ, ਹਰ ਹੀਲਾ ਹਰ ਹਰਬਾ ਵਰਤ ਸਕਦੇ ਆ ਸਰ। ਬਿਲਕੁਲ ਅੱਜ ਕੱਲ ਤਾਂ ਵੈਸੇ ਪ੍ਰੋਗਰਾਮ ਕਰਾ ਰਹੇ ਨੇ ਬੜੇ ਧਾਰਮਿਕ ਕਿਸਮ ਦੇ, ਕਹਿੰਦੇ ਵੀ ਖੁਸ਼ ਕਰਨਾ ਸਾਰਿਆਂ ਨੂੰ। ਖੈਰ ਅੱਗੇ ਵਧੀਏ ਤਾਂ ਕੈਬਨਿਟ ਮੀਟਿੰਗ ਤੋਂ ਬਾਅਦ ਕੀ ਅਹਿਮ ਫੈਸਲੇ ਲਏ ਨੇ ਜੀ ਅੱਜ ਪੰਜਾਬ ਸਰਕਾਰ ਨੇ? ਗੁਰਪ੍ਰੀਤ ਇਸ ਨੂੰ ਆਪਾਂ ਜੇ ਇਦਾਂ ਸਮੇਟੀਏ, ਕੱਲ ਆਪਾਂ ਇਹ ਵਾਅਦਾ ਕਰਕੇ ਗਏ ਸੀਗੇ ਕਿ ਸ਼ਾਇਦ ਕੱਲ ਜਦੋਂ ਅਸੀਂ ਫੇਰ ਪਰਤਾਂਗੇ ਯਾਨੀ ਭਲਕੇ ਤਾਂ ਯਾਨੀ ਅੱਜ ਜਦੋਂ ਅਸੀਂ ਪਰਤਾਂਗੇ ਤਾਂ ਉਦੋਂ ਨੂੰ ਫੈਸਲੇ ਹੋ ਜਾਣਗੇ ਤੇ ਫਿਰ ਅਸੀਂ ਦੇਖਾਂਗੇ। ਤਾਂ ਵਿਧਾਨ ਸਭਾ ਦਾ ਸੈਸ਼ਨ ਇਹਨਾਂ ਨੇ 3 ਤੋਂ 7 ਅਗਸਤ ਤੱਕ ਦਾ ਐਲਾਨ ਦਿੱਤਾ ਹੈ ਗੁਰਪ੍ਰੀਤ, ਯਾਨੀ 1 ਹਫ਼ਤੇ ਦਾ। ਤੇ ਇਹਦੇ ਵਿੱਚ ਕੈਬਨਿਟ ਨੇ ਰਾਜਪਾਲ ਨੂੰ ਸੈਸ਼ਨ ਬੁਲਾਉਣ ਦੀ ਸਿਫਾਰਿਸ਼ ਭੇਜ ਦਿੱਤੀ ਹੈ। ਬਾਕੀ ਕੁਝ ਹੋਰ ਨੁਕਤੇ ਨੇ। ਪੰਜਾਬ ਪੁਲਿਸ ਦੇ ਵਿੱਚ ਭਰਤੀ ਦਾ ਤਰੀਕਾ ਜਿਹੜਾ ਹੈ ਉਹ ਬਦਲ ਦਿੱਤਾ ਹੈ। ਸਬ ਇੰਸਪੈਕਟਰ ਦੀ ਸਿੱਧੀ ਭਰਤੀ ਖਤਮ ਕਰ ਦਿੱਤੀ ਆ। ਹੁਣ ਜਿਹੜੇ ਨੌਜਵਾਨ ਆ ਉਹ ਅਸਿਸਟੈਂਟ ਸਬ ਇੰਸਪੈਕਟਰ ਯਾਨੀ ASI ਦੇ ਅਹੁਦੇ ਤੇ ਭਰਤੀ ਕੀਤੇ ਜਾ ਸਕਦੇ ਆ। ਠੀਕ ਹੈ ਜੀ, ਇਹ ਇੱਕ ਵੱਡਾ ਚੇਂਜ ਆ। ਇਸੇ ਤਰ੍ਹਾਂ ਮਤਲਬ ਕਿ ਜ਼ਿਲ੍ਹਾ ਇੰਟੈਲੀਜੈਂਸ ਇਨਵੈਸਟੀਗੇਸ਼ਨ ਤੇ ਜੋ TSS ਕੈਡਰ ਆ ਉਹਦੇ ਵਿੱਚ 30% ਅਸਾਮੀਆਂ ਸਿੱਧੀ ਭਰਤੀ ਤੋਂ ਹੀ ਭਰੀਆਂ ਜਾਣਗੀਆਂ, ਜਦ ਕਿ ਆਰਮਸ ਕੈਡਰ ਦੇ ਵਿੱਚ 10% ਸਿੱਧੀਆਂ ਭਰਤੀਆਂ ਤੋਂ ਭਰੇ ਜਾਣਗੇ। ਪਹਿਲਾਂ SI 50% ਤੱਕ ਸਿੱਧੇ ਭਰਤੀਆਂ ਨਾਲ ਭਰੇ ਜਾਂਦੇ ਸੀ, ਯਾਨੀ ਸਬ ਇੰਸਪੈਕਟਰ ਦੀ ਭਰਤੀ ਦਾ ਇਹਨਾਂ ਨੇ ਭੋਗ ਪਾ ਦਿੱਤਾ ਹੈ। ਗ੍ਰਾਮੀਣ ਰੁਜ਼ਗਾਰ ਤੇ ਆਜੀਵਿਕਾ ਯੋਜਨਾ ਲਾਗੂ ਇਹਨਾਂ ਨੇ ਕਰ ਦਿੱਤੀ ਹੈ। ਠੀਕ ਹੈ ਜੀ, ਮੋਹਾਲੀ ਦੇ ਵਿੱਚ ਵੱਡਾ ਸਟਾਰਟਅਪ ਤੇ ਇਨੋਵੇਸ਼ਨ ਸੈਂਟਰ ਉਹਦਾ ਜ਼ਿਕਰ ਹੋਇਆ। ਹਾਈਵੇ ਪਰਿਯੋਜਨਾਵਾਂ ਦੇ ਵਿੱਚ ਖਾਸ ਤੌਰ ਤੇ ਜੋ ਕੱਢੀ ਜਾ ਰਹੀ ਆ ਡੀਸਿਲਟਿੰਗ ਜਿਹਨੂੰ ਕਹਿ ਦਿੰਦੇ ਆਪਾਂ, ਉਹ ਕੀਤੀ ਜਾ ਰਹੀ ਹੈ ਕਿ ਉਹਦੀ ਜਿਹੜੀ ਆਗਿਆ ਦੀ ਸੀਮਾ ਸੀ, ਹੱਦ ਸੀ, ਉਹ ਵਧਾ ਦਿੱਤੀ ਹੈ। 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਤੇ ਮਾਵਾਂ ਧੀਆਂ ਯੋਜਨਾ ਦੇ ਵਿੱਚ 37 ਲੱਖ ਦੀ ਰਜਿਸਟ੍ਰੇਸ਼ਨ ਹੈ, ਮੋਟਾ ਮੋਟੀ ਲਾਈ ਹੈ। ਤਾਂ ਮੇਨ ਗੱਲ ਹੈ ਸੈਸ਼ਨ ਦੀ ਗੁਰਪ੍ਰੀਤ, ਜਿਵੇਂ ਕਿ ਆਪਾਂ ਪਹਿਲਾਂ ਹੀ ਅਗਮ ਯਾਨੀ ਕਹਿ ਲਈਏ ਕਿਆਫਾ ਲਾ ਕੇ ਬੈਠੇ ਸਾਂ ਕਿ ਜੋ ਜਵਾਬ ਤਲਬੀ ਸਰਕਾਰ ਦੀ ਹੋਈ ਜਾਂ MLS ਦੀ ਹੋਈ, ਜੋ ਸਕੱਤਰੇਤ ਤੇ ਇਕੱਤਰਤਾ ਹੋਈ, ਉੱਥੇ ਸਿੰਘ ਸਾਹਿਬ ਦਾ ਹੁਕਮ ਲੱਗਾ ਸੀ ਕਿ ਭਾਈ ਤੁਸੀਂ ਅਮੈਂਡਮੈਂਟ ਕਰੋ। ਜੋ ਅੱਗੇ ਅਮੈਂਡਮੈਂਟ ਆਈ ਆ ਬੇਅਦਬੀ ਵਿਰੋਧੀ, ਉਸ ਸੋਧ ਦੇ ਵਿੱਚ ਸੋਧ ਲਿਆਵੋ ਤਾਂ ਮੇਰੇ ਖਿਆਲ ਦੇ ਨਾਲ ਇਹ ਸੋਧ ਆ ਜਾਵੇਗੀ। ਸੋ ਇਹ ਬਹੁਤ ਮਹੱਤਵਪੂਰਨ ਆ ਕਿਉਂਕਿ ਮਹੀਨੇ ਦਾ ਟਾਈਮ ਦਿੱਤਾ ਸੀ, ਫਿਰ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਪੱਤਰ ਵੀ ਲਿਖਿਆ ਸੀਗਾ। ਉਹ ਲਿਹਾਜ਼ਾ ਐਸਾ ਲੱਗਦਾ ਹੈ ਕਿਉਂਕਿ ਇੱਕ ਵੱਡੀ ਗੱਲ ਇਹ ਨਾ ਕਿ ਜੇ ਆਪਾਂ ਵੇਖੀਏ ਤਾਂ ਹੁਣ ਇਲੈਕਸ਼ਨ ਦੇ ਵਿੱਚ ਸਮਾਂ ਬਹੁਤ ਘੱਟ ਰਹਿ ਗਿਆ।
ਜੀ ਦੂਜੀ ਗੱਲ ਇਹ ਹੈ ਕਿ ਪੰਜਾਬ ਤੇ ਹਰਿਆਣੇ ਦਾ ਜਿਹੜਾ ਵਿਧਾਨ ਸਭਾ ਦਾ ਕੰਪਲੈਕਸ ਹੈ, ਤੁਹਾਨੂੰ ਪਤਾ ਹੀ ਹੈ ਨਾ, ਇਹ ਜੀ ਇੱਕ ਹੀ ਹੋਣ ਕਰਕੇ ਤਰੀਕਾਂ ਅੱਡ-ਅੱਡ ਰੱਖੀਆਂ ਜਾਂਦੀਆਂ। ਸੋ ਹਰਿਆਣੇ ਦਾ ਵੀ ਮੌਨਸੂਨ ਸੈਸ਼ਨ ਜਿਹੜਾ ਕਲੈਸ਼ ਨਾ ਕਰੇ, ਸੋ ਇਸ ਲਿਹਾਜ਼ ਨਾਲ ਇਹਨਾਂ ਨੇ ਇਹ ਤਰੀਕਾਂ ਦੀ ਚੋਣ ਕੀਤੀ ਆ। ਸੋ ਨਿਗਾਹ ਰਹੇਗੀ ਆਪਣੀ ਕਿ ਕੀ ਅਮੈਂਡਮੈਂਟ ਆਉਂਦੀ ਹੈ ਕਿ ਨਹੀਂ। ਜੇ ਨਹੀਂ ਆਉਂਦੀ ਤਾਂ ਨਵਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਵਾਦ ਪੈਦਾ ਹੋ ਜਾਏਗਾ। ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਅੱਜ ਇੰਸਪੈਕਟਰ ਨਾਗਰਾ ਨੂੰ ਇੱਕ ਵਾਰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਪਰ ਮੈਂ ਜਿਹੜੀ ਤਸਵੀਰ ਦੇਖ ਰਿਹਾ ਸੀ ਵੀ ਭਾਈ ਕੋਈ ਬੰਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਵੇ, ਉਹ ਤਾਂ ਵੈਸੇ ਹੀ ਵਿਚਾਰਾ ਖਿਲ ਰਿਹਾ ਜਿਹਾ ਫਿਰਦਾ ਹੁੰਦਾ ਵੀ ਕਿੱਥੇ ਵਕਤ 'ਚ ਪੈ ਗਏ। ਉਹ ਜਨਾਬ ਹੁਣੀ ਬੜੀ ਸੋਹਣੀ ਕਮੀਜ਼ ਵਿੱਚ ਦਿੱਤੀ ਹੋਈ ਹੈ, ਪਾਲਿਸ਼ ਬੂਟ ਪਾਏ ਹੋਏ ਨੇ, ਐਨ ਟਕਾ ਕੇ ਪੱਗ ਬੰਨੀ ਹੋਈ ਹੈ। ਇਹ ਬੜੇ ਪ੍ਰੋਟੋਕਾਲ ਵੀ ਚਿਰ ਤੋਂ ਕਿਸੇ-ਕਿਸੇ ਉਡੀਕਾਂ ਨੂੰ ਵੇ ਮੈਂ ਮਿਲਦਾ। ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ। ਹਾਂਜੀ ਹਾਂਜੀ ਜੀ, ਇਹ ਵੀ ਪ੍ਰੋਟੋਕਾਲ ਕਿਸੇ-ਕਿਸੇ ਨੂੰ ਮਿਲਦਾ ਹੈ। ਹਾਂਜੀ ਹਾਂਜੀ ਹਾਂਜੀ। ਸੁਰਮਾ ਤਾਂ ਹਰ ਕੋਈ ਪਾਵੇ ਪਰ ਮਟਕਾਉਣ ਜਾਣਦਾ ਹੈ ਕੋਈ ਕੋਈ। ਹੂੰ, ਅੱਖੀਆਂ ਤਾਂ ਸਭ ਜਗ ਲਾਵੇ ਪਰ ਨਿਭਾਉਣ ਜਾਣਦਾ ਹੈ ਕੋਈ ਕੋਈ। ਤਾਂ ਗੱਲ ਇਹ ਆ ਕਿ ਇਹ ਵਾਕਿਆ ਕੋਈ ਕੋਈ ਆ ਜਿਹੜਾ ਰਿਮਾਂਡ ਦੇ ਵਿੱਚ ਇਸ ਤਰ੍ਹਾਂ ਪ੍ਰੈਸ ਕੀਤੇ, ਇਸਤਰੀ ਕੀਤੇ ਲੀੜੇ ਪਾ ਕੇ ਪੂਰਾ ਡਰੈਸ ਅਪ ਹੋ ਕੇ ਪਹਿਲਾਂ ਪਾਉਂਦਾ ਆਵੇ। ਇਦਾਂ ਲੱਗਾ ਕਿ ਜਿਵੇਂ ਭਾਈ ਉਹ ਰਿਮਾਂਡ ਤੋਂ ਨਹੀਂ ਪਰਤਿਆ, ਕਿਸੇ ਮੇਲੇ ਤੋਂ ਪਰਤਿਆ। ਮੇਲੇ ਜਾਂਦੀ ਏ ਮੁਟਿਆਰੇ ਨਹੀਂ ਲੈ ਜਾ ਮੇਲੇ ਨੂੰ ਨਾਲ। ਆਹ ਹਾਲ ਬਣਿਆ ਪਿਆ। ਅਰੇ ਰਿਮਾਂਡ ਸਰ 3 ਦਿਨ ਉਹੀ ਹਵਾਲਾਤ ਚ ਇਹਨਾਂ ਦਿਨਾਂ ਚ ਬੰਦ ਰਹਿ ਲਈਏ ਨਾ ਗੁਰਪ੍ਰੀਤ, ਚੌਥੇ ਜੀ, ਦਿਨ ਉਹੀ ਆ ਬਾਹਰ ਦੀ ਹਵਾਈ ਜਿਹੜੀ ਹੈ ਨਾ, ਐ ਲੱਗਦਾ ਕਿ ਜਿਵੇਂ ਹਿਮਾਲਿਆ ਦੀ ਹਵਾ ਹੁੰਦੀ ਆ। ਇੰਨੀ ਉੱਥੇ ਬਿਲਕੁਲ। ਤਪਸ ਹੁੰਦੀ ਆ ਫਰਸ਼ ਦੀ ਕਿ ਬਾਹਰਲੀ ਹਵਾ ਜਿਹੜੀ ਆ ਜਿਹੜੀ ਤੁਹਾਨੂੰ ਗਰਮ ਲੱਗਦੀ ਆ ਨਾ, ਉਹ ਬੰਦੀ ਜਿਹੜਾ ਹੁੰਦਾ ਬਾਹਰ ਆਉਂਦਾ ਤੇ ਉਹਨੂੰ ਐ ਲੱਗਦਾ ਯਾਰ ਇਹ ਬਹੁਤ ਠੰਡੀ ਆ। ਅਰੇ ਸਰ ਹੂੰ, ਮੱਛਰ ਉੱਥੇ ਖੂਨ ਪੀ ਜਾਂਦਾ। ਅੱਛਾ ਉਧਰ ਤੇ ਟੋਪੀ ਚ ਸੀ, ਪੱਗ ਤੇ ਬਿਲਕੁਲ। ਜਿਹੜੇ ਆਹ ਕੱਪੜੇ ਆ ਸਾਰਾ ਕੁਝ। ਤਾਂ ਗੁਰਪ੍ਰੀਤ ਸਾਫ਼ ਹੈ ਕਿ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ। ਇਹਨਾਂ ਸਾਰਿਆਂ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਹੈ। ਜਿਹੜੇ ਮੰਤਰੀ ਸੰਤਰੀ ਜੇਲ੍ਹਾਂ 'ਚ ਜਾਂਦੇ ਨੇ ਸਾਰਿਆਂ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਹੈ। ਤਾਂ ਗੱਲ ਇਹ ਆ ਕਿ ਨਾਗਰਾ ਨੂੰ ਅੱਜ ਫੇਰ 3 ਦਿਨ ਦਾ ਰਿਮਾਂਡ ਖਤਮ ਹੋਣ ਤੇ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਉਸ ਮੌਕੇ ਦੀਆਂ ਇਹ ਤਸਵੀਰਾਂ ਨੇ ਤੇ ਉਸ ਤੋਂ ਬਾਅਦ 1 ਰੋਜ਼ਾ ਰਿਮਾਂਡ ਫੇਰ ਮਿਲਿਆ। ਅਸਲ ਦੇ ਵਿੱਚ ਕਹਾਣੀ ਆ ਕੇ ਟਿੱਕੀ ਆ 16 ਲੱਖ ਦੀ ਅਮਾਉਂਟ ਤੇ, ਕਿਉਂਕਿ ਇੱਕ ਪੁਲਿਸ ਮੁਲਾਜ਼ਮ ਗਵਾਹ ਬਣ ਗਿਆ। ਉਹੀ ਸ਼ਾਸਤਰੀ ਮਾਰਕੀਟ ਜੋ ਤੁਹਾਡੇ ਜਲੰਧਰ ਦੇ ਵਿੱਚ ਆ, ਉੱਥੋਂ ਹਾਂਜੀ, ਚੁੱਕ ਕੇ ਉਹ ਕਹਿੰਦਾ ਕਿ ਮੈਂ ਹੈਂਡਓਵਰ ਕੀਤੀ ਹੈ ਟਾਂਡਾ ਥਾਣੇ 'ਚ ਇਹਨੂੰ। ਤਾਂ ਇੱਥੇ ਹੀ ਲਓ। ਆ ਕੇ ਨਾਗਰਾ ਕਸੂਤਾ ਫਸਿਆ ਹੋਇਆ, ਇੱਥੇ ਆ ਇੱਕ ਕੇ ਕਰ ਹੋਰ ਦਿੱਤਾ ਇੱਕ ਘਾਲਾ ਹੋਰ ਮਾਲਾ ਮੇਰੀ ਟੈਕਨੀਕਲ ਸੱਸ। ਇੱਕ ਹੋਰ ਟੈਕਨੀਕਲ ਕੁੰਡੀ ਫਿਰ ਇਹਦੇ ਵਿੱਚ ਹੀ ਦਰਸ਼ਕਾਂ ਨੂੰ ਦੱਸ ਦਈਏ ਵੀ ਸ਼ਾਸਤਰੀ ਮਾਰਕੀਟ ਦਾ ਤੁਸੀਂ ਨਾਮ ਲਿਆ ਤੇ ਇਹਨਾਂ ਦਾ ਘਰ, ਇਹ ਜਿਹੜੇ ਨਾਗਰਾ ਸਾਹਿਬ ਨੇ, ਇਹਨਾਂ ਦਾ ਘਰ ਉੱਥੋਂ 5 ਕਿਲੋਮੀਟਰ ਦੇ ਡਿਸਟੈਂਸ 'ਚ ਵੀ ਨਹੀਂ, 5 ਵੀ ਜ਼ਿਆਦਾ ਕਹਿ ਰਹੇ ਆ, 2 ਤੋਂ 3 ਕਿਲੋਮੀਟਰ ਦੇ ਡਿਸਟੈਂਸ 'ਚ ਇਹਨਾਂ ਦਾ ਘਰ ਪੈਂਦਾ। ਮੈਂ ਸਾਰਾ ਕੁਝ ਹਾਂਜੀ ਜਾਣਦਾ ਹਾਂ, ਹਾਂ ਬਿਲਕੁਲ। ਹਾਂ ਉੱਥੋਂ ਚਲਾ ਕੇ ਵੀ ਉਹ ਟੈਚੀ ਮਾਰਦੇ ਤੇ ਸ਼ਾਇਦ ਇਹਨਾਂ ਦੇ ਘਰ ਦੇ ਵਿੱਚ ਜਾ ਡਿੱਗ ਘਰ ਪੈਂਦਾ। ਪਹੁੰਚ ਜਾਂਦਾ। ਬਿਲਕੁਲ। ਹਾਂਜੀ। ਤਾਂ ਗੱਲ ਇਹ ਆ ਕਿ ਭਾਈ ਹੁਣ ਨਾਗਰਾ ਦਾ ਕੀ ਬਣੇਗਾ, ਕਿਉਂਕਿ ਨਾਗਰਾ ਦੇ ਹੱਕ ਦੇ ਵਿੱਚ ਵੀ ਆ ਰਹੇ ਨੇ ਕੁਝ ਲੋਕ। ਉਹ ਕਹਿ ਰਹੇ ਨੇ ਕਿ ਜਿਸ ਬੰਦੇ ਨੇ ਅਮਰੀਕਾ 'ਚ ਦੋਸ਼ ਲਾਏ ਉਹ ਸਾਬਕਾ ਡੀਐਸਪੀ ਹੈ ਤੇ ਉਹਦਾ ਵੀ ਰਿਕਾਰਡ ਚੈੱਕ ਕਰੋ। ਉਹ ਸਾਨੂੰ ਕੁਐਸਚਨ ਕਰਦੇ ਨੇ। ਤਾਂ ਜੀ, ਫਿਲਹਾਲ ਇਹ ਵੀ ਕੁੰਡੀ ਹੈਗੀ ਆ ਕਿ ਕੀ ਨਾਗਰਾ ਲਈ ਇਹ ਕੇਸ ਸੇਫ ਗਾਰਡ ਦਾ ਕੰਮ ਤੇ ਨਹੀਂ ਕਰੇਗਾ। ਕਈ ਕਿਸਮ ਦੇ ਸਵਾਲ ਨੇ ਇਸ ਮਾਮਲੇ 'ਚ ਗੁਰਪ੍ਰੀਤ। ਜੀ ਵੇਖਦੇ ਹਾਂ ਬਣਦਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।